लो जी कोसा मादी का जिक्र कर रहे सा ਇਹ ਲੋਹੇ ਦੀ ਪੱਠੀ ਜੇ ਇਹਦੇ ਨਾ ਇਹ ਦੇਖੋ ਦੋਮੇ ਦੀ ਜੀ ਜੀ ਇਹਦਾ ਪੰਜਾ ਜੇ ਔਰ ਇਹਦੀ ਇਹ ਚੀਜ਼ ਦੇਖੋ ਕਿਸ ਤਰ੍ਹਾਂ ਜਾ ਰਹੀ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਉਹ ਬ੍ਰੇਕਰ ਬਣਿਆ ਹੁੰਦਾ ਇਹ ਪੁਰੀਆਂ ਦੀਆਂ ਲੰਬੀਆਂ ਨੇ ਇਹਦੀ ਅੱਖ ਜੇ ਅੱਛਾ ਇਹਦੀ ਚਿਹਰੇ ਦੀ ਗੱਲ ਕਰ ਰਹੇ ਸੀ ਕਿ ਇਹਦਾ ਚਿਹਰਾ ਮੈਨੂੰ ਬੜਾ ਪਸੰਦ ਹੈ ਹਾਂਜੀ ਉਹ ਵਿੱਚ ਸਿਗਨਲ ਪ੍ਰੋਬਲਮ ਹੋ ਰਹੀ ਨੈਟ ਦੀ ਤੇ ਇਹਦਾ ਨਾ ਚਿਹਰਾ ਮੋਹਰਾ ਬਹੁਤ ਪਸੰਦ ਹੈ ਮੈਨੂੰ ਮਾਸ਼ਾਅੱਲਾ ਸਰ ਜੀ ਤੁਸੀਂ ਦੱਸ ਹੀ ਰਹੇ ਹੋ ਕਿ ਬਿਲਕੁਲ ਅਲੱਗ ਹੀ ਲੱਗ ਰਿਹਾ ਦੇਖੋ ਨਾ ਜਿਵੇਂ ਸ਼ਿਕਰਿਆਂ ਦੇ ਹੁੰਦੇ ਨਾ ਹਾਂਜੀ ਫੇਸ ਉਹ ਇੰਦੀ ਇਹਦੀ ਉੱਤੋਂ ਬੰਦੇ ਹਾਂ ਇਹਦੀ ਨਾ ਇੱਕ ਧੀ ਉੱਡੀ ਹੈ ਕਿ ਨਾ 91 ਨੰਬਰ ਟਾਂਕੀ ਬੜੀ ਅੱਛੀ ਉੱਡ ਰਹੀ ਸੀ ਬੜੀਆਂ ਵੱਡੀਆਂ ਫਿਰਤਾਂ ਕੱਢ ਰਹੀ ਸੀ ਟਾਂਕੀ 4-5 ਵਜੇ ਤੱਕ ਗਈ ਹੈ ਤੇ ਉਹ ਫਿਰ ਜਦੋਂ ਖੋਲੀਏ ਤੇ ਮੇਨ ਫਿਰਤਾਂ ਹੀ ਨਾ ਜ਼ਾਇਆ ਹੋ ਗਈ ਇੱਕ ਦਿਨ ਆ ਕੇ ਪਲਟੀ 3 ਵਜੇ ਨਾਲ ਗਰਮੀ ਕਾਫੀ ਸੀ ਉਸ ਦਿਨ ਫਿਰ ਉਹਨੇ ਆਈ ਵੱਲਾ ਫਾਲਮ ਕੀ ਨਾ ਮਸਲਾ ਮਸਾਇਲ ਬਣੇ ਇਹ 82 ਨੰਬਰ ਕਬੂਤਰ ਗਿਆ ਸੀ ਜਦੋਂ ਹੱਬ ਹੋਇਆ ਤੇ ਹੁਣ ਸਹੀ ਹੋ ਰਿਹਾ ਸੀ ਬਿਮਾਰ ਹੋਇਆ ਉਹਦਾ ਪੁੱਤਰ ਜੇ ਬੜੇ ਸ਼ਾਨਦਾਰ ਇਹਦਾ ਭਰਪੂਰ ਹੈਗਾ ਇਹ ਦੇਖੋ ਲੋ ਦੋਸਤੋ ਦੇਖੋ ਇਹ ਨਰ ਇਸ ਮਾਦੀ ਨੇ ਲਾਇਆ ਔਰ ਬੜੇ ਅੱਛੇ ਇਹਨਾਂ ਦੇ ਨਾ ਬੱਚੇ ਮੈਂ ਕਾਫੀ ਰੋਕੇ ਨੇ ਜੋੜਿਆਂ ਸੇ ਇਹਦੀ ਦੁਮ ਦੇਖੋ कैसी है ਅਸਨ ਆ ਜਾ ਬਸ ਕਰ ਬਾਕੀ ਫਿਰ ਦਿਖਾਵਾਂਗੇ ਇੱਥੇ ਨਾ ਥੱਲੇ 20 ਕੁ ਜੋੜੇ ਲਾਏ ਨੇ 20-22 ਜੋੜੇ ਨੇ ਕੋਈ ਅੱਧਿਆਂ ਦਾ ਸ਼ੋਅ ਕਰਾਉਂਦੇ ਅੱਧਿਆਂ ਦਾ ਫਿਰ ਦੋਸਤਾਂ ਨੂੰ ਕਿਸੇ ਨੂੰ ਨਾ ਜੀ ਇਨਸ਼ਾਅੱਲਾ ਸ਼ੋਅ ਕਰਾਵਾਂਗੇ ਤੇ ਇਹ ਮੇਨ ਜਿਹੜੇ ਜੋੜੇ ਨਾ ਜਿਨ੍ਹਾਂ ਤੇ ਜ਼ਿਆਦਾ ਮੈਂ ਰੱਖਣਾ ਬੱਚੇ ਉਡਾਨਾ ਘੱਟ ਆ ਖੁਦ ਰੱਖਣਾ ਇਹਦਾ ਕਲਰ ਬੜਾ ਪਿਆਰਾ ਹੈ ਇਹ ਵੀ ਬੱਚੇ ਪਾਲਦੇ ਕਬੂਤਰ ਕੁਛ ਝਾੜੇ ਪਏ ਨੇ ਕਰੀਜ਼ 'ਚ ਕਬੂਤਰ ਹੈਗੇ ਨੇ ਉਹਦੇ ਵਿੱਚ ਤਾਂ ਡਿਸਟਰਬ ਹੁੰਦੇ ਨੇ ਇਹਦਾ ਪੰਜਾ ਦੇਖੋ ਕਿਹਦਾ ਇਹਦਾ ਕਲਰ ਨਾ ਦੁਮ ਦੀ ਕੈਸੀ ਬੰਤਰ ਹੈ ਹਾਲੇ ਦੁਮ ਵੀ ਇਹਦੀ ਝਾੜੇ ਪਈ ਹੈ ਉਹਦੇ ਵਿੱਚ ਤਾਂ ਕਬੂਤਰ ਥੋੜਾ ਜਿਹਾ ਡਿਸਟਰਬ ਹੁੰਦਾ ਇਹਦੀ ਅੱਖ ਇਹੜਾ ਕਬੂਤਰ ਦਿਖਾਇਆ ਨਾ 82 ਨੰਬਰ ਮੈਂ ਕਿਹਾ ਦਾਦਾ ਪੋਤੀ ਲੱਗ ਕੇ ਨਿਕਲਿਆ ਹੈ ਤੇ ਉਸੇ ਜੋੜੇ ਦਾ ਹੀ ਹੈ 82 ਨੰਬਰ ਦਾ ਹਾਲਾਂਕਿ ਇਹਦੇ ਭਰਾ ਚਿੱਟੇ ਜੋਂਸਰੇ ਨੇ ਇਹ ਬਾਪ ਦੇ ਕਲਰ ਲੈ ਗਿਆ ਹੈ ਹੁਣ ਇਹਦੀ ਤੁਸੀਂ ਸ਼ੇਪ ਬੰਤਰ ਬੜੀ ਪਿਆਰੀ ਇਹਦੀ ਬੰਤਰ ਬੜੀ ਖੂਬ ਹੈ ਬਹੁਤ ਜ਼ਬਰਦਸਤ ਅੱਛਾ ਸਾਜੀ ਦੋਸਤੋ ਨੂੰ ਪੁੱਛ ਰਹੇ ਹਨ ਸਵਾਲ ਵਿੱਚ ਕਮੈਂਟਸ ਵੀ ਆ ਰਹੇ ਨੇ ਤੁਸੀਂ ਵੀ ਦੱਸੋ ਇਹ ਬੇਟਾ ਛੱਡ ਦੇਣਾ ਅੱਖਾਂ ਦੀ ਬੜੀ ਪ੍ਰੋਬਲਮ ਹੋਈ ਹੈ ਅੱਜਕੱਲ ਨਾ ਹਾਂਜੀ ਉਹਦੇ ਨਾਲ ਦੇਖੋ 2-3 ਹੱਲ ਨੇ ਇੱਕ ਤੇ ਨਾ ਇੱਕ ਅੱਗੇ ਵੀ ਦੋਸਤਾਂ ਨਾਲ ਸ਼ੇਅਰ ਕੀਤਾ ਇੱਕ ਟੈਲੋਪਿਨ ਇੰਜੈਕਸ਼ਨ ਉਹ ਵੀ ਅੱਛਾ ਕੰਮ ਕਰਦਾ ਅਗਰ ਕਿਸੇ ਨੂੰ ਇੰਜੈਕਸ਼ਨ ਸਾਜੀ ਕਿਵੇਂ ਲੋਕ ਕਾਫੀ ਲੋਕ ਦੱਸ ਰਹੇ ਨੇ ਕਿ ਉਹਨਾਂ ਨੂੰ ਯੂਜ਼ ਕਰਨ ਦਾ ਤਰੀਕਾ ਕਿ ਖਾਲੀ ਕੋਈ ਡਰਾਪਰ ਲੈ ਕੇ ਨਾ ਆਈ ਡ੍ਰੌਪਸ ਕੋਈ ਖਾਲੀ ਡੱਬੀ ਉਹਦੀ ਲੈ ਕੇ ਉਹਦੇ ਤੁਸੀਂ ਪਾ ਲਓ 1 cc ਪਾ ਲਓ ਉਹ ਇੱਕ ਤਰ੍ਹਾਂ ਸਵੇਰ ਸ਼ਾਮ ਪਾਓ ਉਹ ਬਿਹਤਰੀਨ ਹੈ ਉਸ ਤੋਂ ਇਲਾਵਾ ਅਗਰ ਉਹ ਨਹੀਂ ਇਸਤੇਮਾਲ ਕਰਨਾ ਤੇ ਫਿਰ ਇੱਕ ਇੰਜੈਕਸ਼ਨ ਹੈਗਾ ਲਿੰਕੋਸਿਨ ਇੰਜੈਕਸ਼ਨ ਲੈ ਲਓ ਤੇ ਡੈਕਸਾ ਇੰਜੈਕਸ਼ਨ ਲਓ ਸਟੀਰਾਇਡ ਹੈ ਇਹ ਦੋਨਾਂ ਨੂੰ ਕਿਸੇ ਡਰਾਪਰ 'ਚ ਪਾ ਲਓ ਇਹ ਕਤਰਾ ਸਵੇਰ ਸ਼ਾਮ ਪਾਓ ਇਹਨਾਂ ਵੀ ਠੀਕ ਹੋ ਜਾਂਦੇ ਨੇ ਅੱਛਾ ਇਸ ਤੋਂ ਇਲਾਵਾ ਫਿਰ ਇੱਕ ਅਸੀਂ ਪਹਿਲੇ ਨਾ ਮੈਥਾਕਲੋਰ ਆਈ ਡਰਾਪਸ ਤੇ ਸਟ੍ਰੈਪਟੋਮਾਈਸਿਨ ਉਹ ਇੰਜੈਕਸ਼ਨ ਪਾਉਂਦੇ ਸਾਂ ਉਹਦੇ ਨਾਲ ਵੀ ਤਕਰੀਬਨ ਠੀਕ ਹੋ ਜਾਂਦੇ ਨੇ ਤਿੰਨੇ ਚੀਜ਼ਾਂ ਹੀ ਕੰਮ ਕਰਦੀਆਂ ਲੇਕਿਨ ਤੁਸੀਂ ਓਵਰਆਲ ਅਗਰ ਜ਼ਿਆਦਾ ਮਸਲਾ ਹੈ ਫਿਰ ਇਹਨਾਂ ਨੇ ਕੋਰਸ ਕਰਾ ਦਿਓ ਉਹਦੇ ਵਿੱਚ ਹੈਗਾ ਕਿ ਇੱਕ ਐਂਡਰੋਸਿਮ ਲਵੋ ਤੁਸੀਂ ਇੱਕ ਫੈਨਰਾਸਿਮ ਇੰਜੈਕਸ਼ਨ ਹੈ ਐਂਟੀ ਐਲਰਜੀ ਹੁੰਦਾ ਐਂਡ ਫੈਨਰਾਸਿਮ ਨਹੀਂ ਮਿਲਦਾ ਤੇ ਤੁਸੀਂ ਕਿਸੇ ਵੀ ਮੈਡੀਕਲ ਸਟੋਰ ਤੋਂ ਈਵਲ ਦਾ ਇੰਜੈਕਸ਼ਨ ਲੈ ਲਓ ਕਿਉਂਕਿ ਅੱਜਕੱਲ ਬਰਸਾਤ ਦਾ ਮੌਸਮ ਹੈ ਐਂਟੀ ਐਲਰਜੀ ਦਾ ਬੜਾ ਯਾਨੀ ਐਲਰਜੀ ਦਾ ਪ੍ਰੋਬਲਮ ਐਂਟੀ ਐਲਰਜੀ ਤੁਸੀਂ ਲਾਜ਼ਮੀ ਇਹਨਾਂ ਨਾਲ ਕੋਰਸ ਕਰਾਉਣਾ ਚਾਹੀਦਾ ਈਵਲ ਦਾ ਇੰਜੈਕਸ਼ਨ ਲੈ ਲਓ ਐਂਡਰੋਸਿਮ ਲੈ ਲਓ ਤੇ ਲਿੰਕੋਸਿਨ ਦਾ ਕੈਪਸੂਲ ਮਿਲਦਾ ਯਾਨੀ ਅਗਰ 3 ਲੀਟਰ ਪਾਣੀ ਪੈਂਦਾ ਉਹਦੀ ਕਮ ਸੇ ਕਮ ਤੁਸੀਂ 2 ਤੋਂ 3 ਕੈਪਸੂਲ ਪਾ ਸਕਦੇ ਹੋ ਇਹ 3 ਚੀਜ਼ਾਂ ਤੁਸੀਂ ਕੋਰਸ ਕਰਾਓ 3 ਤੋਂ 5 ਦਿਨ ਯਾਨੀ ਫਿਰ ਪੂਰੇ ਖੁੱਡੇ 'ਚ ਖਤਮ ਹੋ ਜਾਏਗਾ ਦੂਸਰਾ ਨਮੀ ਅਗਰ ਜ਼ਿਆਦਾ ਹੋਵੇ ਕੋਈ ਬਿੱਠਾਂ ਗਿੱਲੀਆਂ ਹੋਣ ਉਹ ਸਫਾਈ ਕਰ ਦਿਓ ਇਹ 2 ਚੀਜ਼ਾਂ ਦਾ ਇhtiyat ਕਰੋ ਅਗਰ ਇਹ ਕੋਰਸ ਕਰਾ ਦਿਓ ਨਾ ਤੁਸੀਂ ਕੋਈ ਦੋਸਤਾਂ ਨੇ ਸਾਜੀ ਕਮੈਂਟ ਆਏ ਹਨ ਕਿ ਉਹ ਵਕਤੀ ਤੌਰ ਤੇ ਅੱਖਾਂ ਠੀਕ ਹੁੰਦੀਆਂ ਕੋਈ 3-4 ਦਿਨ ਬਾਅਦ ਬਾਰਿਸ਼ ਹੁੰਦੀ ਫਿਰ ਅੱਖਾਂ ਖਰਾਬ ਹੋ ਜਾਂਦੀਆਂ ਉਹਦੇ ਲਈ ਕੋਈ ਖੁੱਡੇ ਸਪਰੇ ਵਗੈਰਾ ਕਰ ਲੈਣ ਕਿ ਉਹ ਕੋਈ ਉਹਦੇ ਲਈ ਵੀ ਮਸ਼ਵਰਾ ਉਹ ਦੇਖੋ ਜੀ ਸਭ ਤੋਂ ਪਹਿਲੇ ਆਂਦੀ ਹੈ ਜਦੋਂ ਸਲਾਬ ਆਉਂਦੀ ਖੁੱਡੇ ਦੇ ਵਿੱਚ ਨਾ ਬਿੱਠਾਂ ਗਿੱਲੀਆਂ ਹੁੰਦੀਆਂ ਉਹਦੇ ਤੋਂ ਜ਼ਿਆਦਾ ਮੇਨ ਮਸਲਾ ਹੁੰਦਾ ਤੁਸੀਂ ਥੋੜਾ ਜਿਹਾ ਕੋਸ਼ਿਸ਼ ਕਰੋਗੇ ਤੁਹਾਡੇ ਬਿੱਠਾਂ ਗਿੱਲੀਆਂ ਨਾ ਹੋਣ ਅਗਰ ਗਿੱਲੀਆਂ ਹੋਈਆਂ ਤਾਂ ਫੌਰਨ ਸਫਾਈ ਕਰ ਦਿਓ ਅਗਰ ਤੁਸੀਂ ਡਿਲੇ ਕਰੋਗੇ ਥੋੜਾ ਜਿਹਾ ਆਲਕਸ ਕਰੋਗੇ ਤੇ ਉਹ ਜਦੋਂ ਉਹ ਫਿਰ ਜ਼ਿਆਦਾ ਮਸਲਾ ਵਧਣਾ ਸ਼ੁਰੂ ਹੋ ਜਾਂਦਾ ਤੇ ਇਸ ਲਈ ਇਹ ਬੜਾ ਜ਼ਰੂਰੀ ਹੈ ਹੁਣ ਐਂਡਰੋਸਿਮ ਤੁਸੀਂ 1 ਲੀਟਰ 'ਚ 1 cc ਇਸਤੇਮਾਲ ਕਰ ਲਓ ਇੱਕ ਈਵਲ ਦਾ ਇੰਜੈਕਸ਼ਨ ਇਸਤੇਮਾਲ ਕਰ ਲਓ ਅਗਰ ਫੈਨਰਾਸਿਮ ਮਿਲੇ ਤਾਂ ਉਹ ਵੀ 1 ਲੀਟਰ 'ਚ 1 cc ਇਸਤੇਮਾਲ ਕਰ ਲਓ ਤੇ ਨਾਲ ਇਹ ਲਿੰਕੋਸਿਨ ਦਾ ਕੈਪਸੂਲ ਇਸਤੇਮਾਲ ਕਰੋ ਠੀਕ ਹੋ ਗਿਆ ਤੇ ਇਨਸ਼ਾਅੱਲਾ ਬੜੀ ਉਮੀਦ ਹੈ ਕਿ 100% ਜਿਹੜਾ ਨਾ ਸਾਜੀ ਇੱਕ ਹੋਰ ਸਵਾਲ ਦੋਸਤਾਂ ਨੇ ਪੁੱਛਿਆ ਸੀ ਉਹਦਾ ਵੀ ਹੁਣ ਜ਼ਿਕਰ ਹੋਈ ਹੈ ਦੱਸਣਾ ਤੁਸੀਂ ਉਹਦਾ ਵੀ ਜਵਾਬ ਦਿਓ ਦੋਸਤ ਕਹਿ ਰਹੇ ਸਨ ਕਿ ਕਬੂਤਰ ਜਿਹੜੇ ਨੇ ਕਰੀਚੇ ਪਏ ਨੇ ਤੇ ਇਹਨਾਂ ਨੂੰ ਕੋਈ ਵਿਟਾਮਿਨ ਦਈਏ ਕੋਈ ਇਹਨਾਂ ਦਾ ਕੋਈ ਕੀ ਕਰੀਏ ਕਿ ਜਲਦੀ ਸਾਫ਼ ਕਰਨਾ ਚਾਹੁੰਦੇ ਨੇ ਤੇ ਵਿਟਾਮਿਨਸ ਦਿਓ ਅੱਛਾ ਉਹਦਾ ਇੱਕ ਬਿਹਤਰੀਨ ਤਰੀਕਾ ਜੇ ਕਿ ਤੁਸੀਂ ਜਿਹੜਾ ਨਾ ਸਾਈਮੋਡੈਕ ਇਸਤੇਮਾਲ ਕਰੋ 3-4-5 ਦਿਨ ਪੂਰਾ ਇੱਕ ਹਫ਼ਤਾ ਇਸਤੇਮਾਲ ਕਰ ਲਓ ਜਲਦੀ ਕਰੀਚੋ ਸਾਫ਼ ਹੋ ਜਾਣਗੇ ਯਾਨੀ ਅਗਰ ਉਹਨਾਂ ਨੇ 15 ਤੋਂ 20 ਦਿਨ ਅਗਰ ਲੈਣੇ ਨਾ 15 ਦਿਨ ਲੈਣੇ ਨੇ ਉਹ ਤੁਹਾਡੇ ਇੱਕ ਹਫ਼ਤੇ ਹੀ ਸਾਫ਼ ਹੋ ਜਾਣਗੇ ਇੱਕ ਸਿਰਫ ਹੈਗਾ ਲਾਈਜ਼ੋਵਿਡ ਦੇ ਨਾਮ ਤੋਂ ਨਾ
ਸੈਮੋਟੈਕਸਾਈਜ਼ ਦੇਣ ਦਾ ਤਰੀਕਾ ਵੀ ਦੱਸ ਦਿਓ ਫਿਰ ਅੱਗੇ ਚੱਲ ਉਹ ਤੁਸੀਂ ਯਾਨੀ ਪਾਣੀ ਦੇ ਹਿਸਾਬ ਨਾਲ ਨਾ ਇੱਕ ਚੁਟਕੀ ਇਸਤੇਮਾਲ ਕਰੀਦੀ ਅਸੀਂ ਤੇ ਇੱਕ ਪਾਣੀ ਦੇ ਵਿੱਚ ਅਗਰ 1 ਤੁਸੀਂ ਲੀਟਰ ਪਾਣੀ ਦੀ 1 ਲੀਟਰ ਦੇ ਵਿੱਚ ਇੱਕ ਚੁਟਕੀ ਹਾਂਜੀ ਅਗਰ ਪਾਣੀ ਜ਼ਿਆਦਾ ਤੇ ਉਸ ਹਿਸਾਬ ਨਾਲ ਤੁਸੀਂ ਉਹਦੀ ਮਿਕਦਾਰ ਵਧਾ ਲਓ ਉਹ ਬੜੀ ਬਿਹਤਰੀਨ ਹੈ ਹੋਰ ਵੀ ਕੋਈ ਅਗਰ ਅੱਛਾ ਵਿਟਾਮਿਨਸ ਤੁਹਾਡੇ ਕੋਲ ਮੌਜੂਦ ਹੈਗੇ ਨੇ ਕੋਈ ਮਲਟੀ ਵਿਟਾਮਿਨਸ ਕੋਈ ਵੀ ਤੁਸੀਂ ਦੇ ਸਕਦੇ ਹੋ ਉਹ ਦੇ ਦਿਓ। ਇੱਕ ਸਿਰਪ ਆਉਂਦਾ ਲਾਈਜ਼ੋਵਿਟ ਦੇ ਨਾਮ ਤੋਂ ਅੱਛਾ ਉਹ ਬੜਾ ਬਿਹਤਰੀਨ ਉਹ ਅਸਲ 'ਚ ਉਹਦਾ ਮੈਂ ਯਾਨੀ ਤੁਹਾਨੂੰ ਖੁੱਲ੍ਹ ਕੇ ਇੱਕ ਚੀਜ਼ ਦੱਸਣਾ ਉਹ ਹੈ ਹੀ ਐਪਰਾਂ ਵਾਸਤੇ ਵੇ ਇਸਤੇਮਾਲ ਹੁੰਦਾ ਜ਼ਿਆਦਾ ਉਹ ਵੀ ਮਲਟੀ ਵਿਟਾਮਿਨ ਨਹੀਂ ਹੈ ਲਾਈਜ਼ੋਵਿਟ ਦੇ ਨਾਮ ਤੋਂ ਉਹਦੇ ਨਾਲ ਬੜੀ ਛੇਤੀ ਕਬੂਤਰ ਦੇ ਪਰ ਆਉਂਦੇ ਨੇ ਔਰ ਬੜੇ ਸ਼ਾਨਦਾਰ ਪਰ ਆਉਂਦੇ ਨੇ ਕਰੀਜ਼ ਵਾਲੇ ਔਰ ਬੜਾ ਯਾਨੀ ਕਿ ਉਹ ਬਿਹਤਰ ਬਹੁਤ ਜਲਦੀ ਕਬੂਤਰ ਆਪਣੇ ਪਰ ਉਹ ਦੇਣ ਦਾ ਤਰੀਕਾ ਕੀ? ਉਹ ਵੀ ਤੁਸੀਂ ਜਿਹੜਾ ਅਗਰ ਤੁਸੀਂ ਇੱਕ ਮਿਸਾਲ ਹੈ ਤੁਹਾਡਾ 5 ਲੀਟਰ ਪਾਣੀ ਅਗਰ ਤੁਸੀਂ ਇਸਤੇਮਾਲ ਕਰ ਰਹੇ ਹੋ ਉਹਦੇ 10 cc ਪਾ ਲਓ ਫੀ ਲੀਟਰ 'ਚ 2 cc ਦੋ ਸੀ ਹਾਂ ਸਾਜੀ ਬਹੁਤ ਸ਼ੁਕਰੀਆ ਤੁਹਾਡਾ ਹਾਂ ਤੇ ਉਹ ਦੋਸਤ ਜਿਹੜਾ ਨਾ ਇਨਸ਼ਾਅੱਲਾ ਇਹ ਕਰਨ ਔਰ ਉਮੀਦ ਹੈ ਕਿ ਬਿਹਤਰ ਹੋਏਗਾ ਸਾਜੀ ਬਹੁਤ ਸ਼ੁਕਰੀਆ ਤੁਹਾਡਾ ਦੋਸਤਾਂ ਨੂੰ ਟਾਈਮ ਦੇਣ ਦਾ ਨਹੀਂ ਦੋਸਤਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਰਹੇ ਨੇ ਜਿਨ੍ਹਾਂ ਨੇ ਸਾਡਾ ਛੋਟਾ ਜਿਹਾ ਪ੍ਰੋਗਰਾਮ ਦੇਖਿਆ ਤੇ ਸਾਡੀ ਕਾਵਿਸ਼ ਇਹੀ ਹੁੰਦੀ ਹੈ ਕਿ ਅਸੀਂ ਅੱਛੀ ਤੋਂ ਅੱਛੀ ਗੱਲ ਦੱਸੀਏ ਦੋਸਤਾਂ ਨੂੰ ਮੇਰੇ ਨਾ ਕੋਸ਼ਿਸ਼ ਕਰਨਾ ਕਿ ਜਿਹੜੀ ਮੇਰੇ ਗੱਲ ਦਿਲ 'ਚ ਹੋਵੇ ਨਾ ਮੈਂ ਕਰ ਦਿਆਂ ਬਿਲਕੁਲ ਹਾਲਾਂਕਿ ਦੋਸਤ ਕੋਈ ਗੱਲ ਦਿਲ ਚ ਆ ਜਾਂਦੀ ਹੈ ਫਿਰ ਲਾਈਵ ਆ ਕੇ ਤੇ ਮੈਨੂੰ ਜਿਸ ਦੋਸਤ ਨੂੰ ਮੈਂ ਨਹੀਂ ਵੀ ਨਾ ਜਾਣਦਾ ਅਗਰ ਮੈਨੂੰ ਕੋਈ ਫੋਨ ਕਰਕੇ ਪੁੱਛਦਾ ਤਾਂ ਮੈਂ ਉਹਨੂੰ ਦੱਸ ਦਿੰਦਾ ਬਿਮਾਰੀਆਂ ਦੇ ਮਤਲਬ ਮੈਂ ਕਹਿੰਦਾ ਯਾਰ ਸਦਕਾ ਜਾਰੀ ਹੈ ਅਗਰ ਕਿਸੇ ਪਰਿੰਦੇ ਦੀ ਜਾਨ ਬਚ ਜਾਏ ਨਾ ਮਾਸ਼ਾਅੱਲਾ ਤੇ ਅਸੀਂ ਉਹਦਾ ਸਬਬ ਬਣ ਜਾਈਏ ਤੇ ਬੜੀ ਖੁਸ਼ਕਿਸਮਤੀ ਹੈ ਇਹ ਸਾਡੇ ਵਾਸਤੇ ਬਹੁਤ ਸ਼ੁਕਰੀਆ ਲੋ ਜੀ ਸਾਜੀ ਅੱਲਾਹ ਹਾਫਿਜ਼ ਜੀ ਦੋਸਤਾਂ ਨਾਲ ਬਹੁਤ ਸ਼ੁਕਰੀਆ ਜੀ